ਯੂਐਸ ਤੇ ਯੂਕਰੇਨ ਕਹਿੰਦੇ ਵੀ ਇਹਨਾਂ ਦੋਨਾਂ ਮੁਲਕਾਂ ਨੇ ਆਪਸ ਦੇ ਵਿੱਚ ਇਕਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਸਾਈਨ ਕਰ ਲਿਆ ਹੈਗਾ ਆ। ਕਹਿੰਦੇ ਵੀ ਇਸ ਦੇ ਨਾਲ ਅਮਰੀਕਾ ਨੂੰ ਐਕਸੈਸ ਹੋਊਗਾ ਕੀਵ ਦੇ ਯਾਨੀ ਕਿ ਯੂਕਰੇਨ ਦੇ ਰੇਅਰ ਅਰਥ ਮਿਨਰਲਸ ਉਹਨਾਂ ਧਾਤੂਆਂ ਦਾ ਜੋ ਕਿ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਨਿਕਲਦਾ ਆ। ਕਹਿੰਦੇ ਵੀ ਇਨਵੈਸਟਮੈਂਟ ਫੰਡ ਐਸਟੈਬਲਿਸ਼ ਕੀਤਾ ਜਾਊਗਾ ਯੂਕਰੇਨ ਦੇ ਵਿੱਚ ਇਸ ਦੇ ਬਦਲੇ। ਯੂਐਸ ਤੇ ਯੂਕਰੇਨ ਪਿਛਲੇ ਕਈ ਮਹੀਨਿਆਂ ਤੋਂ ਇਹ ਮਿਨਰਲ ਡੀਲ ਨੂੰ ਲੈ ਕੇ ਚਰਚਾ ਜਿਹੜੀ ਉਹ ਚੱਲ ਰਹੀ ਆ। ਯਾਦ ਹੋਣਾ ਆ ਵੀ ਫਰਵਰੀ ਮਹੀਨੇ ਦੇ ਵਿੱਚ ਜਦ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਇੱਥੇ ਆਏ ਸੀ ਤੇ ਉਦੋਂ ਕਿੱਦਾਂ ਦੀ ਜਿਹੜੀ ਹਾਲਾਤ ਆ ਉਹ ਬਣ ਗਏ ਸੀਗੇ। ਅੱਜ ਯੂਐਸ ਟ੍ਰੈਜਰੀ ਡਿਪਾਰਟਮੈਂਟ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਦੋਨੋਂ ਹੀ ਮੁਲਕਾਂ ਨੇ ਇਸ ਐਗਰੀਮੈਂਟ ਦੇ ਉੱਤੇ ਸਾਈਨ ਕਰ ਦਿੱਤੇ ਆ। ਕਹਿੰਦੇ ਵੀ ਐਜ਼ ਪ੍ਰੈਜ਼ੀਡੈਂਟ ਸੈਡ US is committed to helping facilitate the end of this cruel and senseless war। ਜਿਹੜੇ ਟ੍ਰੈਜਰੀ ਸਕੱਤਰ ਸਕਾਟ ਬਸੈਂਟ ਉਹਨਾਂ ਨੇ ਸਟੇਟਮੈਂਟ ਦਿੱਤੀ ਆ। ਕਹਿੰਦੇ ਵੀ ਇਹ ਐਗਰੀਮੈਂਟ ਸਿਗਨਲ ਕਲੀਅਰਲੀ ਕਰ ਰਿਹਾ ਆ ਰਸ਼ੀਆ ਨੂੰ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਸ ਪੀਸ ਪ੍ਰੋਸੈਸ ਦੇ ਵਿੱਚ ਜਿਹੜੀ ਕਮਿਟਡ ਹੈਗੀ ਆ ਤੇ ਫ੍ਰੀ ਸੋਵਰਨ ਤੇ ਪ੍ਰੋਸਪੈਰਸ ਜਿਹੜਾ ਯੂਕਰੇਨ ਆ ਉਸ ਦੇ ਇਰਦ ਗਿਰਦ ਇਹ ਚੀਜ਼ ਘੁੰਮਦੀ ਹੈਗੀ ਆ ਤੇ ਉਹ ਵੀ ਲੌਂਗ ਟਰਮ ਦੇ ਲਈ। ਜਿਹੜੇ ਬਸੈਂਟ ਉਹਨਾਂ ਨੇ ਕਿਹਾ ਵੀ ਇਹ ਅਸੀਂ ਕਲੀਅਰਲੀ ਜਿਹੜਾ ਉਹ ਦੱਸਦੇ ਜਾਈਏ ਕੋਈ ਸਟੇਟ ਕੋਈ ਪਰਸਨ ਜਿਹੜਾ ਜਿਸ ਨੇ ਵੀ ਫਾਈਨੈਂਸ ਕੀਤਾ ਹੈ ਜਾਂ ਸਪਲਾਈ ਕੀਤਾ ਰਸ਼ੀਅਨ ਵਾਰ ਮਸ਼ੀਨ ਨੂੰ ਉਹ ਉਹਨਾਂ ਨੂੰ ਜਿਹੜੀ ਰੀਕਨਸਟਰਕਸ਼ਨ ਦੇ ਵਿੱਚ ਬਿਲਕੁਲ ਵੀ ਬੈਨੀਫਿਟ ਲੈਣ ਦੀ ਜਿਹੜੀ ਕੋਸ਼ਿਸ਼ ਆ ਉਹ ਨਹੀਂ ਜਿਹੜੀ ਕੋਸ਼ਿਸ਼ ਕਰਨਗੇ ਉਸ ਦੇ ਵਿੱਚ ਉਹਨਾਂ ਨੂੰ ਰੋਕ ਦਿੱਤਾ ਜਾਊਗਾ। ਸੋ ਹੁਣ ਜੇ ਅਮਰੀਕਾ ਦੇ ਮਫਾਦ ਹਰਜੋਤ ਸਿੰਘ ਜੀ ਇਸ ਦੇ ਵਿੱਚ ਮਿਨਰਲਸ ਦੇ ਨਾਲ ਯੂਕਰੇਨ 'ਚ ਜੁੜਦੇ ਆ ਤੇ ਕੀ ਹੁਣ ਅਮਰੀਕਾ ਯੂਕਰੇਨ ਨੂੰ ਇਸ ਦੇ ਬਦਲੇ ਸਿਕਿਉਰਿਟੀਜ਼ ਗਰੰਟੀਜ਼ ਜਿਹੜੀਆਂ ਉਹ ਕਰੂਗਾ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੋਊਗਾ। ਪਹਿਲਾਂ ਜੇ ਦੇਖਿਆ ਜਾਵੇ ਤਾਂ ਜ਼ੈਲੈਂਸਕੀ ਤੇ ਇੱਥੋਂ ਤੱਕ ਵੀ ਬਿਆਨ ਦਿੱਤੇ ਸੀ ਕਿ ਕਹਿੰਦੇ ਵੀ ਇਹ ਜਿਹੜੇ ਡਰਾਫਟ ਐਗਰੀਮੈਂਟ ਹੋਏ ਆ ਉਹ ਤਕਰੀਬਨ ਯੂਕਰੇਨ ਨੂੰ ਸੈੱਲ ਕਰਨ ਵਾਲੀ ਆ ਗੱਲ ਆ ਵੀ ਤੁਸੀਂ ਆਪਣਾ ਮੁਲਕ ਸਾਨੂੰ ਜਿਹੜਾ ਉਹ ਵੇਚ ਦੇਵੋ। ਪਹਿਲਾਂ ਇਹ ਗੱਲਾਂ ਬਾਤਾਂ ਦੇ ਵਿੱਚ ਟਕਰਾਅ ਵੀ ਜਿਹੜਾ ਆ ਇਹਨਾਂ ਮਸਲਿਆਂ ਨੂੰ ਲੈ ਕੇ ਬਣਦਾ ਰਿਹਾ ਪਰ ਅੱਜ ਜੇ ਆਪਾਂ ਆਪਣੇ ਟ੍ਰੈਜਰੀ ਸਕੱਤਰ ਦੀ ਜਿਹੜੀ ਉਹ ਮੰਨੀਏ ਤਾਂ ਉਹਨਾਂ ਨੇ ਦੱਸਿਆ ਵੀ ਯੂਐਸ ਤੇ ਯੂਕਰੇਨ ਦੇ ਦਵੱਲੇ ਉਹਨਾਂ ਦੇ ਵਿਚਾਲੇ ਇਹ ਨੈਚੁਰਲ ਰਿਸੋਰਸ ਐਗਰੀਮੈਂਟ ਆਲਰੇਡੀ ਸਾਈਨ ਹੋ ਚੁੱਕਾ ਹੈਗਾ ਆ।